अस्सलाम वालेकुम पाकिस्तान। ਅੱਜ ਮੈਂ ਆਇਆ ਹਾਂ ਜਨਾਬ ਬਦਾਮੀ ਬਾਗ ਦੇ ਵਿੱਚ ਤੇ ਤੁਹਾਨੂੰ ਅੱਜ ਐਸੀ ਸ਼ਖਸੀਅਤ ਨਾਲ ਮਿਲਵਾਉਂਦੇ ਆ ਜੋ ਬਿਜ਼ਨਸਮੈਨ ਹੋਣ ਦੇ ਨਾਲ ਨਾਲ ਲੱਭੜ ਦੇ ਸ਼ੌਕ 'ਚ ਹੈਗੇ ਨੇ। ਇਹ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ, ਇਹ ਸਾਰੇ ਲੋਹੇ ਦੀ ਫੀਲਡ ਨੇ ਹੈਗੇ ਨੇ। ਜਿਹੜੇ ਲੋਕ ਜਾਣਦੇ ਨੇ ਨਾ ਕਿ ਲੋਹੇ ਦੀ ਫੀਲਡ ਨਾਲ ਕਿਹੜਾ ਲੱਭੜ ਬਰੀਡਰ ਮੁਨਸਲਿਕ ਹੈਗਾ, ਆਓ ਤੁਹਾਨੂੰ ਮਿਲਵਾਉਂਦੇ ਉਹਨਾਂ ਦੇ ਨਾਲ। ਬਲਕਿ ਉਹ ਆ ਹੀ ਰਹੇ ਨੇ, ਉਹ ਦੇਖ ਅਸੀਂ ਚੱਲਦੇ ਆ ਹੀ ਗਏ ਨੇ। अस्सलाम वालेकुम मियाँ साहब। मियाँ साहब कैसे हो? मैं क्या सरप्राइज दे दिया ਤੁਹਾਨੂੰ। ਮੀਆਂ ਸਾਹਿਬ ਅੱਜ ਤੁਸੀਂ ਆਫਿਸ ਨਹੀਂ ਬੈਠੇ, ਇੱਧਰ ਬੈਠੇ ਹੋ। ਮੈਂ ਆਫਿਸ ਗਿਆ ਵਾਂ, ਪਤਾ ਲੱਗਾ ਜੀ ਮੀਆਂ ਸਾਹਿਬ ਅੱਜ ਫੀਲਡ ਤੇ ਗਏ ਨੇ। ਅਦੀਲ ਭਾਈ, ਮੇਰੀ ਆਦਤ ਹੈ ਕਿ ਮੈਂ ਆਪਣੇ ਗੋਦਾਮ ਵਿੱਚ ਨਾ ਇੱਕ ਅੱਧੇ ਦਿਨ ਦੇ ਵਿੱਚ ਰਾਉਂਡ ਲਾਣਾ। ਬਸ ਉਸੇ ਰਾਉਂਡ ਤੇ ਨਿਕਲਿਆ ਸੋ ਤੁਸੀਂ। ਮੈਂ ਸਰ ਆਫਿਸ ਗਿਆ ਸਾਂ ਤੇ ਮੈਂ ਕਿਹਾ ਮੀਆਂ ਸਾਹਿਬ ਨੂੰ ਸਰਪ੍ਰਾਈਜ਼ ਦਈਏ। ਤੇ ਤੁਸੀਂ ਸਰ ਪਿੱਛੇ ਮੇਰੇ ਦੇਖ ਸਕਦੇ ਹੋ, ਮਾਸ਼ਾਅੱਲਾ ਜੀ ਇਹਨਾਂ ਦੀ ਮਿਲ ਅੱਲਾਹ ਤਾਲਾ ਬਰਕਤ ਦੇ ਤੇ ਨਜ਼ਰ ਬਾਤੋਂ ਹੀ ਬਜਾਏ। ਮੀਆਂ ਸਾਹਿਬ ਮਾਸ਼ਾਅੱਲਾ ਅੱਜ ਮੈਂ ਫਸਟ ਡੇ ਆਇਆ ਹਾਂ ਇੱਧਰ ਤੇ ਸਾਡੇ ਦੋਸਤਾਂ ਨੂੰ ਕੋਈ ਦਿਖਾਓ ਸਰ, ਲੋਕ ਤਾਂ ਤੁਹਾਨੂੰ ਲੱਭੜ ਤੋਂ ਜਾਣਦੇ ਨੇ। ਨਹੀਂ ਜੀ, ਸਾਡਾ ਬੇਸਿਕਲੀ ਕੰਮ ਤੇ ਲੋਹੇ ਦਾ ਠੀਕ ਹੈ, ਜਿਹੜਾ ਕਿ ਅਸੀਂ ਪਿਛਲੇ 50 ਸਾਲ ਤੋਂ ਕਰ ਰਹੇ ਹਾਂ। ਸਾਡੇ ਵਾਲਿਦ ਸਾਹਿਬ, ਉਸ ਤੋਂ ਪਹਿਲੇ ਦਾਦਾ ਜੀ। ਠੀਕ ਹੈ, ਤੇ ਹੁਣ ਅਸੀਂ ਇਹਨੂੰ ਕੈਰੀ ਫਾਰਵਰਡ ਕਰਨਾ ਪਿਆ ਬਿਲਕੁਲ ਠੀਕ ਹੋ ਤੇ ਗਿਆ। ਅਲਹਮਦੁਲਿਲਾ, ਅੱਲਾ ਦਾ ਸ਼ੁਕਰ ਹੈ, ਮਾਰਕੀਟ ਠੀਕ ਠਾਕ ਚੱਲ ਰਹੀ ਹੈ, ਕਰਮ ਹੈ ਮਾਲਿਕ ਦਾ। ਮਾਸ਼ਾਅੱਲਾ ਜੀ। ਸ਼ੁਕਰਗੁਜ਼ਾਰੀ ਸਭ ਤੋਂ ਪਹਿਲੇ ਇਹ ਤੇ ਫਿਰ ਸਭ ਕੁਝ ਸ਼ੁਕਰ ਵਿੱਚ ਹੀ ਸਭ ਕੁਝ ਲੋਕਿਆ ਆਇਆ ਜਨਾਬ। ਮਾਸ਼ਾਅੱਲਾ ਮੀਆਂ ਸਾਹਿਬ ਦੇ ਨਾਲ ਜੋ ਮੈਂ ਲਾਸਟ ਵੀਡੀਓ ਬਣਾਈ ਸੀ ਨਾ, ਉਹਦੇ ਅੱਗੇ ਮੈਂ ਲਿਖਿਆ ਸੀ ਟੂ ਬੀ ਕੰਟੀਨਿਊ। ਤੇ ਜਨਾਬ ਇਹ ਉੱਥੋਂ ਹੀ ਵੀਡੀਓ ਸ਼ੁਰੂ ਕੀਤੀ ਹੈ। ਲਾਸਟ ਟਾਈਮ MPM ਐਵਰੀ ਦੇ ਵਿੱਚ ਬੈਠ ਕੇ ਬਣਾਈ ਸੀ। ਅੱਜ ਮੈਂ ਮੀਆਂ ਸਾਹਿਬ ਕੋ ਆਇਆ ਸਾਂ, ਕੁਝ ਅਪਡੇਟ ਕਰਨੀ ਸੀ ਤੇ ਕੁਝ ਫਿਊਚਰ ਵਰਕਿੰਗ ਦੇ ਹਵਾਲੇ ਨਾਲ ਮੀਆਂ ਸਾਹਿਬ ਨਾਲ ਮਸ਼ਵਰਾ ਕਰਨਾ ਸੀ। ਤੇ ਮੈਂ ਕਿਹਾ ਮੀਆਂ ਸਾਹਿਬ ਨੂੰ ਮਿਲਨੇ ਆ ਤੇ ਆਫਿਸ 'ਚ ਗਏ ਤਾਂ ਪਤਾ ਲੱਗਾ ਮੀਆਂ ਸਾਹਿਬ ਐਸ ਵੇਅਰ ਹਾਊਸ 'ਚ ਹੈਗੇ ਨੇ ਤੇ ਮੈਂ ਵੇਅਰ ਹਾਊਸ 'ਚ ਆ ਗਿਆ। ਮੀਆਂ ਸਾਹਿਬ ਮੋਸਟ ਵੈਲਕਮ। ਚਲੋ ਉਧਰ ਚਲੀਏ, ਹੁਣ ਥੋੜੀ ਜਿਹੀ ਉੱਥੇ ਗੁਫ਼ਤਗੂ ਕਰ ਲਈਏ। ਤੇ ਫਿਰ ਇਹ ਦਿਖਾਓ ਜੀ, ਇੱਧਰ ਆਓ ਮੇਰੇ ਨਾਲ, ਮੈਂ ਥੋੜਾ ਤੁਹਾਨੂੰ ਦਿਖਾਵਾਂ। ਇਹ ਦੇਖੋ ਮਾਸ਼ਾਅੱਲਾ। ਹਾਂ ਬਈ ਅਲੀ, ਸਾਰਾ ਵੇਅਰ ਹਾਊਸ ਹੈ ਜੀ ਮੀਆਂ ਅਹਿਮਦ ਸਾਹਿਬ ਦਾ। ਮਾਸ਼ਾਅੱਲਾ ਪਾਈਪਸ। लाला जी पूरा हो गया। जितना फायदा आपको तालिब दे रहा है ना, हम नहीं दे। बाबा आप एक महीने में पैसा देते हो। लाला जी ये तो इधर से ही हो जाएगा इंशाल्लाह। सिर्फ रिक्वेस्ट इतनी सी कि रेट में थोड़ी सी शक्कर कर दो और माल दे दीजिएगा इन्हें। सर 2-4-5 दिन छोड़ दें, ये तो मैं आगे की बात की है। इसने मुझे खुद बताया कहता है 50 किलो मोहम्मद पाइप का भी है। पॉलिश डाली पॉलिश है वो, दूसरा नहीं है। बस ठीक है भाई को, जब जो मजबूरी है भाई से पूछो पॉलिश की, अगर पैसे भरते हैं तो डलवा दे, तो नहीं तो ना डलवाओ। मेरा मजबूरी है ना। अब आइटम पूरा कर लो, थोड़ा डलवा लो, थोड़ा डलवा लो आइटम। ਤੇ ਜਨਾਬ ਮੈਂ ਆ ਚੁੱਕਿਆ ਹਾਂ ਇਸ ਟਾਈਮ ਜੀ ਮੀਆਂ ਅਹਿਮਦ ਸਾਹਿਬ ਦੇ ਆਫਿਸ ਦੇ ਅੰਦਰ। ਤੇ ਅਸਲ ਇੱਥੇ ਆਉਣ ਦਾ ਮਕਸਦ ਹੈਗਾ ਸੀ ਕਿ ਮੈਂ ਅਪਡੇਟ ਵੀ ਕਰਨਾ, ਠੀਕ ਹੈ, ਤੇ ਫਿਊਚਰ ਵਰਕਿੰਗ ਦੇ ਹਵਾਲੇ ਦੇ ਨਾਲ ਮੀਆਂ ਸਾਹਿਬ ਦੇ ਨਾਲ ਮੈਂ ਕਿਹਾ ਮੁਸ਼ਾਵਰਤ ਵੀ ਹੋ ਜਾਏਗੀ। ਮੀਆਂ ਸਾਹਿਬ ਬੜੀ ਮਿਹਰਬਾਨੀ ਜੀ, ਤੁਸੀਂ ਸਾਨੂੰ ਟਾਈਮ ਦਿੱਤਾ ਜੀ, ਸ਼ੁਕਰੀਆ। ਉਹ ਸਰ ਤੁਹਾਡੇ ਵਾਸਤੇ ਟਾਈਮ ਹੀ ਟਾਈਮ ਹੈ, ਹਰ ਵੇਲੇ ਵੈਲਕਮ ਹੋ ਤੁਸੀਂ। ਸਰ ਜਜ਼ਾਕ ਅੱਲਾ। ਅੱਛਾ ਮੀਆਂ ਸਾਹਿਬ ਅਪਡੇਟ ਕਰਨਾ ਹੈ ਜੀ, क्या इस साल परचेजिंग ਦਾ ਹੈ? ਜੀ ਬਿਲਕੁਲ परचेजिंग करनी चाहिए? ਬਿਲਕੁਲ ਕਰਨੀ ਚਾਹੀਦੀ। ਠੀਕ ਦੇਖੋ ਤੁਸੀਂ ਪਿਛਲਾ ਸਾਲ ਗੁਜ਼ਾਰਿਆ ਹੈ ਬਲੈਕ ਆਈ ਮਿਊਟੇਸ਼ਨਸ ਵਿੱਚ ਤੇ ਅਲਬਾਈਨੋ ਕ੍ਰੈਮੇਨੋ ਕਮਰਸ਼ੀਅਲ ਵਿੱਚ। ਹੁਣ ਮੇਰੇ ਹਿਸਾਬ ਨਾਲ ਤੁਹਾਨੂੰ ਪੇਲ ਫੈਲੋ ਦੇ ਵਿੱਚ ਅੱਛੀ ਮਿਊਟੇਸ਼ਨਸ ਵਿੱਚ ਆਉਣਾ ਚਾਹੀਦਾ। ਪੇਲ ਫੈਲੋ ਦੇ ਵਿੱਚ ਕਲਰਸ ਅਪਗ੍ਰੇਡ ਕਰਨੇ ਚਾਹੀਦੇ ਨੇ, ਅਪਲਾਈਨ ਵਿੱਚ ਆਉਣਾ ਚਾਹੀਦਾ। ਫਿਰ ਡਨ ਫੈਲੋ ਦੇ ਸਪਲਿਟਸ ਤੇ ਕੰਮ ਕਰੋ, ਐਕਵਾ ਮਿਊਟੇਸ਼ਨ ਹੈ, ਯੈਲੋ ਫੇਸ ਹੈ, ਠੀਕ ਹੈ, ਇਹਨਾਂ ਚੀਜ਼ਾਂ ਤੇ ਤੁਹਾਨੂੰ ਕੰਮ ਕਰਨਾ ਚਾਹੀਦਾ। ठीक हो गया। तो मियाँ साहब जो इस वक्त पैनिक सिचुएशन देख रहे हैं, लोग डरे ने, परेशान ने। हालांकि कल मैं एक वीडियो देखी है कि मार्केट च परचेजिंग भी हो रही है, अल्बाइनोज की, क्रीमिनोज की मार्केट च सेल हो रहे हैं। तो कुछ शायद फेक सी वो आवाज़ा कि जी मार्केट वाले बर्ड नहीं खरीदते, ऐसा तो कुछ नहीं गा। नहीं तुसी देखो मेरे को आए हो इत्थे तुसी कोई
ਪੈਨਿਕ ਮਹਿਸੂਸ ਕੀਤਾ ਨਹੀਂ ਅਲਹਮਦੁਲਿਲਾ ਮੈਂ ਰਿਲੈਕਸ ਹਾਂ। ਤੇ ਮਕਸਦ ਕਹਿਣ ਦਾ ਸਿਰਫ ਹੈ ਵੀ ਕਿ ਇਸ ਵੇਲੇ ਬਰਡ ਸੇਲ ਹੁੰਦਾ ਆਪਣੀ ਟਾਈਮ ਦੇ ਨਾਲ। ਜਿਸ ਵੇਲੇ ਬੰਦਿਆਂ ਨੂੰ ਆਪ ਬਹੁਤ ਜਲਦੀ ਹੋਏ ਨਾ ਬਰਡ ਸੇਲ ਕਰਨ ਦੀ, ਉਸ ਵੇਲੇ ਬਰਡ ਦੀ ਪ੍ਰਾਈਸ ਨਹੀਂ ਮਿਲਦੀ ਹੈ। ਠੀਕ ਹੈ। ਤੇ ਅਲਹਮਦੁਲਿਲਾ ਬਰਡ ਸੇਲ ਹੋ ਰਿਹਾ ਤੇ ਬਰਡ ਸੇਲ ਹੁੰਦਾ ਰਹੇਗਾ। ਵਕਤੀ ਤੌਰ ਤੇ ਥੋੜੀ ਜਿਹੀ ਪਰੇਸ਼ਾਨੀ ਆਈ ਹੀ ਹੈ, ਉਹ ਤੁਸੀਂ ਸਮਝ ਲਓ ਮੁਲਕੀ ਹਾਲਾਤ ਹਮਾਰੇ ਇਸ ਤਰ੍ਹਾਂ ਕੇ ਹੈ ਕਿ ਹਰ ਤਰਫ ਸੇ ਪ੍ਰੈਸ਼ਰ ਹੈ। ਤੁਸੀਂ ਦੇਖੋ ਇਹ ਸਾਡੇ ਜਿੱਥੋਂ ਤੁਸੀਂ ਗੁਜ਼ਰ ਕੇ ਆਏ ਹੋ ਬਦਾਮੀ ਬਾਗ, ਇੱਥੇ ਅੱਜ ਤੋਂ 2 ਸਾਲ 3 ਸਾਲ ਪਹਿਲੇ ਪੈਦਲ ਗੁਜ਼ਰਨ ਦਾ ਰਾਹ ਨਹੀਂ ਹੁੰਦਾ ਸੀ। ਬਿਲਕੁਲ ਐਸੇ ਹੀ ਹੈ। ਠੀਕ ਹੈ। ਤੇ ਕੰਮਾਂ ਦੀ ਪੋਜੀਸ਼ਨ ਕਾਫੀ ਡਾਊਨ ਹੋਈ ਹੈ ठीक है। हमारे काम के भी लोहे दी फील्ड दे लोहे दी फील्ड दे भी, हालांकि लोहे ते समझ लें हम जो आज से 2 साल पहले 3 साल पहले काम कर रहे थे उससे आधा काम भी नहीं कर रहे हैं। ठीक है। तो अब पैनिक हो जाएं, परेशान हो जाएं तो उसका हल तो नहीं है। मैं सॉरी मैं उर्दू ही आ गया लेकिन पंजाबी च ही बताऊँ तो मैं मियाँ साहब नाल गल्लां करन दा मकसद हैगा मैं क्या वीडियो भी बना दियो इस करके कि सर एक बिजनेसमैन ਦਾ ਮਾਈਂਡ ਕੀ ਹੁੰਦਾ ਹੈ, ਬਿਜ਼ਨਸ ਕਿਸ ਤਰ੍ਹਾਂ ਕਰਨਾ ਚਾਹੀਦਾ। ਅਗਰ ਬਰਡਸ ਦੇ ਵਿੱਚ ਵੀ ਆਣਾ ਹੈ ਤੇ ਬਿਜ਼ਨਸ ਕਰਨਾ है तो पहले बिजनेस के असूल तो सीख लो। देखें हर कारोबार में ना एक ट्रेंड होता है। ट्रेंड से मुराद है कि हर कारोबार में 2 साल बाद 3 साल बाद एक डिप आती है। ठीक है। अब ये मेरा ख्याल है कि लव बर्ड्स हमने 2019 2020 2021 22 और कुछ 23 भी पीक तो देखो हमने ये 3-4 साल 5 साल बहुत इन्जॉय किया है लव बर्ड को। अल्हम्दुलिल्लाह मैंने भी किया है और बाकी जो भाई हैं उन्होंने भी किया है। तो अब थोड़ी सी इसमें डिप आई है तो हम लोगों को परेशान होकर पैनिक नहीं होना चाहिए, सब्र करना चाहिए। तो हम्बल से काम करें, अल्हम्दुलिल्लाह फिर इसमें पीक आएगी। चलो इसकी खूबसूरती यही है कि इसमें देखें हर 6 महीने बाद साल बाद आपको एक नई म्यूटेशन मिल जाती है, उस पर हम वर्किंग शुरू कर देते हैं। तो अल्हम्दुलिल्लाह शौक़ को शौक़ समझ के करें और कारोबार भी समझें। दिक्कत मैं आपको कारोबार की मिसाल दी है कि कारोबार में डिप्स आती हैं और पीक्स भी आती हैं। अच्छा मियाँ साहब ਤੁਸੀਂ ਮਾਸ਼ਾਅੱਲਾ ਬਿਜ਼ਨਸ ਹੀ ਕਰ ਰਹੇ ਹੋ, ਤੁਸੀਂ ਸਾਡੇ ਦੋਸਤਾਂ ਨੂੰ ਇਹ ਦੱਸੋ ਕਿ ਲਵ ਬਰਡਸ ਇਹ ਤਾਂ ਗੱਲ ਪਹਿਲੇ ਵੀ ਹੋ ਚੁੱਕੀ ਹੈ ਕਿ ਲਵ ਬਰਡ ਦੇ ਵਿੱਚ ਤੁਸੀਂ ਸ਼ੌਕ ਚਾਹੇ ਕਿਆ ਜਿਹੜੇ ਲੋਕ ਸਿਰਫ ਪਿਛਲੇ ਸਾਲ ਜਾਂ ਉਸ ਤੋਂ ਪਿਛਲੇ ਸਾਲ 2 ਸਾਲ ਪਹਿਲੇ ਜਾਂ ਸਾਲ ਪਹਿਲੇ ਆਏ ਨੇ ਤੇ ਸੁਣ ਕੇ ਆਏ ਨੇ ਜੀ ਵੀ ਇਹ 'ਚ ਪੈਸੇ ਲਗਾ ਲਓ ਤੇ ਬਾਬਾ ਛੱਡ ਦਿਓ ਸਾਰੀ ਦੁਨੀਆ, ਨੌਕਰੀਆਂ ਛੱਡ ਦਿਓ, ਕਾਰੋਬਾਰ ਛੱਡ ਦਿਓ, ਸਭ ਕੰਮ ਭੁੱਲ ਜਾਓਗੇ ਤੁਸੀਂ। नहीं जी ऐसा क्या सुन मशवरा देते हो कैसे बर्ड्स होते ही इनसार करो। देखो मेरे को कोई भी नया फैंसीयर आए तो मैं ਉਹਨੂੰ ਇਹੋ ਹੀ ਗਾਈਡ ਕਰਨਾ ਜਾਂ ਟਿਪ ਦੇਣਾ ਕਿ ਬਈ ਪਹਿਲੇ 2 ਸਾਲ ਤੂੰ ਭੁੱਲ ਜਾ, ਤੈਨੂੰ ਕਮਾਈ ਇੱਥੋਂ ਹੋਣੀ ਹੈ। ਅਸੀਂ ਫਿਜ਼ੀਬਿਲਿਟੀਜ਼ ਮਾਡਲ ਤੇ ਨਹੀਂ ਚੱਲਦੇ ਕਿਉਂਕਿ ਫਿਜ਼ੀਬਿਲਿਟੀਜ਼ ਠੀਕ ਹੈ ਹਰ ਕਾਰੋਬਾਰ ਦੀ ਫਿਜ਼ੀਬਿਲਿਟੀ ਹੁੰਦੀ ਹੈ, ਲੇਕਿਨ ਇਹ ਜਿਹੜਾ ਲਾਈਫ ਸਟਾਕ ਦੀ ਫਿਜ਼ੀਬਿਲਿਟੀ ਨਾ ਇਹ ਕੁਝ ਮਨਜਾਨਬ ਅੱਲਾਹ ਤਾਲਾ ਵੱਲੋਂ ਹੁੰਦੀ ਕੁਦਰਤ ਦੇ। ਤੇ ਇਹਦੇ ਵਿੱਚ ਇਹੋ ਹੀ ਹੈ ਕਿ ਤੁਸੀਂ ਪਹਿਲੇ 2 ਸਾਲ ਤੇ ਭੁੱਲ ਜਾਓ ਕਮਾਈ, ਤੁਹਾਨੂੰ 2 ਸਾਲ ਕਮਾਈ ਨਹੀਂ ਮਿਲਣੀ ਹੈ। ਉਸ ਤੋਂ ਬਾਅਦ ਜਾ ਕੇ ਇਨਸ਼ਾਅੱਲਾ ਤੁਹਾਡੀ ਲਾਈਨ ਵੀ ਬਣ ਜਾਏਗੀ, ਤੁਹਾਨੂੰ ਲਵ ਬਰਡ ਬਰੀਡ ਕਰਾਉਣਾ ਵੀ ਆ ਜਾਏਗੀ, ਕੀਪਿੰਗ ਵੀ ਆ ਜਾਏਗੀ, तो ਤੁਸੀਂ अपनी अर्निंग भी शुरू कर काम भी समझ जाओगे कि किस तरह के काम करना। लेकिन जो नया बंदा आ रहा है वो 3 साल भूल जाए कि उसने कुछ कमाना है, तीसरे साल उसको जाके कमाई ऑटोमेटिकली शुरू हो जाएगी। बिल्कुल ठीक हो गया। मैं जनाब इंशाल्लाह ताला बहुत जल्द MPM एवरेज जा रहे हैं क्योंकि मियाँ साहब ने कुछ बर्ड्स दसे ने कि अपडेट करने वास्ते अल्हम्दुलिल्लाह अपडेट करना ही करना है क्यों जी मियाँ साहब ज़रूरी है। जिन्होंने मतलब पेल फैलो तक लगाया है कि उन्होंने भी अपडेट करना चाहिए था क्योंकि लोग ऐसे में डरे हैं। सर देखो ये हॉबी ऐसी है कि इसको अगर आप अपग्रेड नहीं करेंगे ना तो आप बहुत पीछे रह जाएंगे। इसमें हर साल हमें अपग्रेड करना पड़ता है और जिस तरह मैं अपग्रेड अल्हम्दुलिल्लाह मैंने येलो फेस में इस दफ़ा एंट्री ली है, एक्वा डनफेलो में बर्ड्स ब्रीड। सर सॉरी ਤੁਹਾਡੀ ਗੱਲ ਕੱਟ ਰਿਹਾ ਵਾਂ, ਮੈਂ ਐਕਵਾ ਦੇ ਬਾਰੇ ਨਾਲ ਪੁੱਛਣਾ ਕਿ ਉਹ ਪਹਿਲੇ ਤੇ ਅਸੀਂ ਸੁਣਿਆ ਸੀ ਕਿ ਐਕਵਾ ਨੂੰ ਇਨੋ ਦੇ ਵਿੱਚ ਲੈ ਕੇ ਜਾਓ, ਤੁਸੀਂ ਐਡਵਾਂਸ वर्किंग की है एक्वा B2 स्प्लिट डन फेलो। देखें मैंने एक्वा को पेल फेलो में भी यूज़ किया है, मैंने एक्वा को डन फेलो में भी डाला है और इनो में भी यूज़ किया है। हर लेवल पे जो ना हमने ਵੀਰ ਸਾਹਿਬ ਮੈਂ ਜੋ ਲਾਸਟ ਟਾਈਮ ਐਸਾ ਕੋਈ ਅਲਬਾਈਨੋ ਜਾਂ ਕ੍ਰਿਮੀਨੋ ਨਹੀਂ ਤੁਸੀਂ ਰੱਖਿਆ, ਤੁਸੀਂ ਸਿਰਫ ਮਿਊਟੇਸ਼ਨ ਤੇ ਵਰਕਿੰਗ ਕਰਦੇ। देखो मैं अपनी ना मैनू मेरा हमेशा तो होया है कि जेड़ा बर्ड मैनू आप खूबसूरत लगदा ना मैं उस ते काम करना। बिल्कुल ठीक है। अब मैंने एक्वा ऑपलाइन इनो देखा है और मैनू बड़ा खूबसूरत लगा, ठीक तो है। मैं उस ते वर्किंग कर रहा तो मैं ਤੁਹਾਨੂੰ ਵੀ ਮਸ਼ਵਰਾ ਦੇਵਾਂਗਾ ਕਿ ਤੁਸੀਂ ਵੀ ਕਰੋ ਉਸ ਤੇ वर्किंग। इंशाल्लाह ਆਉਣ ਵਾਲੇ ਜਿਹੜਾ ਕ੍ਰਿਮੀਨੋ ਦੀ ਜਗ੍ਹਾ ਹੈ ਉਹ ਇਸ ਬਰਡ ਨੇ ਲੈਣੀ ਹੈ, एक्वा ऑपलाइन इनो। एक्वा ऑफलाइन यानी कि ਇਹਦੀ ਖੂਬਸੂਰਤੀ ਹੈਗੀ ਹੈ ਪੇਲ ਫੈਲੋਜ਼ ਵੀ ਚਲਾ ਜਾਂਦਾ ਹੈ, ਬਿਲਕੁਲ। ਐਡਨ ਫੈਲੋਜ਼ ਵੀ ਚਲਾ ਜਾਂਦਾ ਹੈ। बिल्कुल बिल्कुल ठीक हो गया जनाब, इंशाल्लाह बहुत जल्द ਤੁਹਾਡਾ MPM एवरेज मुलाकात होएगी। मैं तो ਇੱਥੇ ਸਿਰਫ ਮੁਸ਼ਾਵਰਤ ਕਰਨ ਆਇਆ ਸਾਂ, ਕੁਝ ਅਪਡੇਟ ਕਰਨਾ ਸੀ।
ਤੇ ਮੇਰਾ ਵੀ ਦਿਲ ਕੀਤਾ ਮੀਆਂ ਸਾਹਿਬ ਸਾਡੇ ਨਾਲ ਥੋੜੀ ਜਿਹੀ ਵੀਡੀਓ ਬਣਾ ਲਓ, ਥੋੜਾ ਟਾਈਮ ਮਿਲ ਗਿਆ ਸਾਨੂੰ। ਆਪਣੀਆਂ ਦੁਆਵਾਂ 'ਚ ਯਾਦ ਰੱਖਣਾ ਤੇ ਸਕੂਨ ਦੇ ਨਾਲ ਇਸ ਹੌਬੀ ਨੂੰ ਇੰਜੋਏ ਕਰੋ। ਇਨਸ਼ਾਅੱਲਾ ਤਾਲਾ ਲਵ ਬਰਡ ਕਿਤੇ ਨਹੀਂ ਜਾ ਰਿਹਾ। ਲਵ ਬਰਡ ਪਹਿਲੇ ਵੀ ਵਿਕਦਾ ਸੀ, ਹੁਣ ਵੀ ਵਿਕ ਰਿਹਾ, ਮਾਰਕੀਟਾਂ 'ਚ ਵੀ ਵਿਕ ਰਿਹਾ, ਮਾਰਕੀਟਾਂ ਨੇ ਖਰੀਦ ਵੀ ਰਹੇ ਨੇ ਤੇ ਇਨਸ਼ਾਅੱਲਾ ਤਾਲਾ ਵਿਕਦਾ ਵੀ ਰਹੇਗਾ। बर्ड जितों मर्जी खरीदो, लेकिन खरीदो किसी ब्रीडर को, किसी साफ सुथरी एवरी तो, ठीक है मियाँ साहब। कोई ऐसी जगह तो ना बर्ड परचेज करो कि खुदा न खास्ता कोई वायरस या कोई बीमारी होए, ठीक है। जितों मर्जी बर्ड खरीदो ਤੇ ਆਪਣੀਆਂ ਦੁਆਵਾਂ 'ਚ ਯਾਦ ਰੱਖਣਾ ਤੁਹਾਨੂੰ। ਬਿਲਕੁਲ ਜੀ, ਇਹ ਸਾਡਾ ਭਰਾ ਵੀ ਹੈ ਤੇ ਸਾਡਾ ਯਾਰ ਵੀ ਹੈ ਤੇ ਪੰਜਾਬੀ ਲਵ ਬਰਡ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਬਾਕੀ ਅੱਲਾਹ ਤਾਲਾ ਬਰਕਤ ਦੇ ਇਹਨਾਂ ਦੇ ਕੰਮ ਵਿੱਚ। ਆਮੀਨ। ਅਸਲਾਮੁਅਲੈਕੁਮ।